भारत ने एक बार फिर ये जो सिंतास मुआहिदा है और दरियावां दा पानी है ਇਹਦੇ ਉੱਤੇ बड़े सख्त बयानात देने शुरू कर देते हैं। सोशल मीडिया भरिया पिया। नई दिल्ली ਦੀ ਤਰਫੋਂ ਇਹ ਤਾਸੁਬ ਦਿੱਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਉੱਤੇ ਅਸੀਂ ਪਾਣੀ ਦੇ ਜ਼ਰੀਏ ਦਬਾਅ ਪਾਵਾਂਗੇ और इस दबाव ਨੂੰ ਮਜ਼ੀਦ ਵਧਾਵਾਂਗੇ। दूसरे पासे पाकिस्तान ने ਇਹ ਵਾਜ਼ੇ ਮੌਕਫ ਅਖਤਿਆਰ ਕੀਤਾ ਹੈ ਕਿ ਸਿੰਤਾਸ ਮੁਆਹਿਦਾ ਤੁਹਾਡੇ ਪਿਓ ਦਾ ਨਹੀਂ ਹੈਗਾ। ਸਿੰਤਾਸ ਮੁਆਹਿਦਾ ਇੱਕ ਬੈਨ ਅਲ-ਅਕਵਾਮੀ ਮੁਆਹਿਦਾ ਹੈ ਜਿਹਦੇ ਵਿੱਚ ਕੋਈ ਵੀ ਫਰੀਕ ਯਕਤਰਫਾ ਤੌਰ ਦੇ ਉੱਤੇ ਨਾ ਤਾਂ ਇਹਨੂੰ ਖਤਮ ਕਰ ਸਕਦਾ ना अपनी कोई इजारादारी कायम कर सकता है और ਇਹਦੇ तहत पाकिस्तान ਦੇ ਹਿੱਸੇ ਦਾ ਆਉਣ ਵਾਲਾ ਪਾਣੀ ਜਿਹੜਾ ਹੈ ਉਹ ਤੁਸੀਂ ਕਿਸੇ ਵੀ ਸੂਰਤ ਬੰਦ ਨਹੀਂ ਕਰ ਸਕਦੇ। ਤੁਸੀਂ ਸੋਸ਼ਲ ਮੀਡੀਆ ਚੈੱਕ ਕਰਕੇ ਦੇਖੋ ਇਹ ਦੁਬਾਰਾ ਪਾਣੀ ਵਾਲੇ ਮਸਲੇ ਨੂੰ ਕਿਉਂ ਤੇਜ਼ ਕਰਦੇ ਪਏ ਹੈ, ਸਿੰਤਾਸ ਮੁਆਹਿਦੇ ਦੀ ਖਿਲਾਫ ਵਰਜ਼ੀ ਕਿਉਂ ਕਰਦੇ ਪਏ ਹੈ। ਅਗਰ ਹਕੀਕਤ ਇਹ ਹੈ ਕਿ ਭਾਰਤ ਯਕਤਰਫਾ ਤੌਰ ਤੇ ਪਾਕਿਸਤਾਨ ਦਾ ਪਾਣੀ ਬੰਦ ਕਰ ਸਕਦਾ ਹੈ ਤੇ ਬੰਦ ਕਰ ਦੇ, ਇਹ ਬਾਰ-ਬਾਰ ਬੋਲਦਾ ਕਿਉਂ ਹੈ? ਖਾਣ ਨੂੰ ਰੋਟੀ ਨਹੀਂ ਹੈਗੀ, ਪਾਣੀ ਕਿੱਥੇ ਰੱਖਣਾ ਹੈ? ਤੁਹਾਡੇ ਤਾਂ ਮੁਲਕ ਦੇ ਵਿੱਚ ਵਾਸ਼ਰੂਮ ਤੱਕ ਨਹੀਂ ਹੈਗੇ, ਗੱਲਾਂ ਛੱਡ ਦੇ ਇਧਰਲੇ ਪਾਸੇ ਦੀ। ਭਾਰਤ ਦਾ ਕੰਮ ਸਿਰਫ ਔਰ ਸਿਰਫ ਖਿੱਤੇ ਦੇ ਵਿੱਚ ਇੰਤਸ਼ਾਰ ਫੈਲਾਉਣਾ ਹੈ, ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਅਜੀਰਨ ਕਰਨਾ ਹੈ, ਹੋਰ ਕੁਝ ਨਹੀਂ। ਦਰਿਆਵਾਂ ਦਾ ਇੱਕ ਆਪਣਾ ਕੁਦਰਤੀ ਬਹਾਵ ਹੁੰਦਾ ਹੈ, ਬੈਨ ਅਲ-ਅਕਵਾਮੀ ਕਾਨੂੰਨ ਵੀ ਹੁੰਦੇ ਨੇ, ਇੰਜੀਨੀਅਰਿੰਗ ਦੀ ਹਦੂਦ ਔਰ ਮੁਆਹਿਦਿਆਂ ਦੀ ਪਾਬੰਦੀਆਂ ਵੀ ਉਹ ਵੀ ਸਾਹਮਣੇ ਰੱਖੀਆਂ ਜਾਂਦੀਆਂ ਨੇ ਔਰ ਸਿੰਤਾਸ ਮੁਆਹਿਦਾ ਜਿਹੜਾ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕਾਇਮ ਹੈ। ਔਰ ਇਹ ਜਿਹੜੀ ਧਮਕੀ ਹੈ ਨਾ ਪਾਕਿਸਤਾਨ ਦਾ ਪਾਣੀ ਬੰਦ ਕਰਨ ਦੀ, ਇਹ ਨਾ ਹੋਵੇ ਕਿ ਕਿਤੇ ਅਸੀਂ ਤੁਹਾਡੀ बिस्मिल्लाहिर्रहमानिर्रहीम, अस्सलाम वालेकुम। तुसी देख रहे हैं 360 डिजिटल पंजाबी और मैं हां तुहाडी मेज़बान शुमाइला नियाज़। ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਪਾਕਿਸਤਾਨ ਔਰ ਭਾਰਤ ਦੇ ਜਿਹੜੇ ਤਾਲੁਕਾਤ ਨੇ ਖਾਸ ਕਰਕੇ ਵੱਖਰੇ ਹੀ ਤਾਲੁਕਾਤ ਚੱਲਦੇ ਪਏ ਨੇ ਕਿਉਂਕਿ ਭਾਰਤ ਨੇ ਇੱਕ ਵਾਰੀ ਫਿਰ ਇਹ ਜਿਹੜਾ ਸਿੰਤਾਸ ਮੁਆਹਿਦਾ ਹੈ ਔਰ ਦਰਿਆਵਾਂ ਦਾ ਪਾਣੀ ਹੈ ਇਹਦੇ ਉੱਤੇ ਬੜੇ ਸਖਤ ਬਿਆਨਾਤ ਦੇਣੇ ਸ਼ੁਰੂ ਕਰ ਦਿੱਤੇ ਨੇ। ਸੋਸ਼ਲ ਮੀਡੀਆ ਭਰਿਆ ਪਿਆ। ਨਈ ਦਿੱਲੀ ਦੀ ਤਰਫੋਂ ਇਹ ਤਾਸੁਬ ਦਿੱਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਉੱਤੇ ਅਸੀਂ ਪਾਣੀ ਦੇ ਜ਼ਰੀਏ ਦਬਾਅ ਪਾਵਾਂਗੇ और इस दबाव ਨੂੰ मजीद ਵਧਾਵਾਂਗੇ। दूसरे पासे पाकिस्तान ने ਇਹ ਵਾਜ਼ੇ ਮੌਕਫ ਅਖਤਿਆਰ ਕੀਤਾ ਹੈ ਕਿ ਸਿੰਤਾਸ ਮੁਆਹਿਦਾ ਤੁਹਾਡੇ ਪਿਓ ਦਾ ਨਹੀਂ ਹੈਗਾ। ਸਿੰਤਾਸ ਮੁਆਹਿਦਾ ਇੱਕ ਬੈਨ ਅਲ-ਅਕਵਾਮੀ ਮੁਆਹਿਦਾ ਹੈ ਜਿਹਦੇ ਵਿੱਚ ਕੋਈ ਵੀ ਫਰੀਕ ਯਕਤਰਫਾ ਤੌਰ ਦੇ ਉੱਤੇ ਨਾ ਤਾਂ ਇਹਨੂੰ ਖਤਮ ਕਰ ਸਕਦਾ ਹੈ ਨਾ ਆਪਣੀ ਕੋਈ ਇਜਾਰਾਦਾਰੀ ਕਾਇਮ ਕਰ ਸਕਦਾ ਹੈ ਔਰ ਇਹਦੇ ਤਹਿਤ ਪਾਕਿਸਤਾਨ ਦੇ ਹਿੱਸੇ ਦਾ ਆਉਣ ਵਾਲਾ ਪਾਣੀ ਜਿਹੜਾ ਹੈ ਉਹ ਤੁਸੀਂ ਕਿਸੇ ਵੀ ਸੂਰਤ ਬੰਦ ਨਹੀਂ ਕਰ ਸਕਦੇ। ਬਹਰਹਾਲ ਭਾਰਤ ਦੇ ਕੋਲੇ ਇਸ ਟਾਈਮ ਕੋਈ ਵੀ ਚੀਜ਼ ਨਹੀਂ ਬਚੀ ਜਿਹਨੂੰ ਬੇਸ ਬਣਾ ਕੇ ਉਹ ਪਾਕਿਸਤਾਨ ਦੇ ਉੱਤੇ ਕੋਈ ਗੱਲਬਾਤ ਕਰ ਸਕੇ। ਇਹਦੇ ਕੋਲ ਬੰਦਾ ਪੁੱਛੇ ਵੀ ਇੰਨਾ ਪਾਣੀ ਤੇ ਕੋ ਰੱਖਣ ਵਾਸਤੇ ਗੁੰਜਾਇਸ਼ ਹੈਗੀ ਹੈ? ਇਹ ਕੋਈ ਘਰ ਦਾ ਲੱਗਿਆ ਹੋਇਆ ਪੰਪ ਹੈ ਕਿ ਜਿਹਨੂੰ ਤੂੰ ਬੰਦ ਕਰ ਦੇਂਗਾ ਤਾਂ ਪਾਕਿਸਤਾਨ ਦਾ ਪਾਣੀ ਬੰਦ ਹੋ ਜਾਏਗਾ? ਤੁਸੀਂ ਸੋਸ਼ਲ ਮੀਡੀਆ ਚੈੱਕ ਕਰਕੇ ਦੇਖੋ ਇਹ ਦੁਬਾਰਾ ਪਾਣੀ ਵਾਲੇ ਮਸਲੇ ਨੂੰ ਕਿਉਂ ਤੇਜ਼ ਕਰਦੇ ਪਏ ਹੈ, ਸਿੰਤਾਸ ਮੁਆਹਿਦੇ ਦੀ ਖਿਲਾਫ ਵਰਜ਼ੀ ਕਿਉਂ ਕਰਦੇ ਪਏ ਹੈ। ਇਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ ਵੀ ਉਸ ਮੁਆਹਿਦੇ ਦੇ ਉੱਤੇ ਲਿਖਿਆ ਕੀ ਹੈ, ਨਹੀਂ ਪਤਾ ਇਹਨਾਂ ਨੂੰ। ਅਗਰ ਹਕੀਕਤ ਇਹ ਹੈ ਕਿ ਭਾਰਤ ਯਕਤਰਫਾ ਤੌਰ ਤੇ ਪਾਕਿਸਤਾਨ ਦਾ ਪਾਣੀ ਬੰਦ ਕਰ ਸਕਦਾ ਹੈ ਤੇ ਬੰਦ ਕਰ ਦੇ, ਇਹ ਬਾਰ-ਬਾਰ ਬੋਲਦਾ ਕਿਉਂ ਹੈ? ਕਰਤਾ ਸਹੀ। ਇਹ ਇਹਨਾਂ ਦੀ ਜਿਹੜਾ ਨਾ ਉਹ ਇੱਕ ਦਬਾਅ ਪਾਉਣ ਦੀ ਪਾਲਿਸੀ ਹੈਗੀ ਹੈ ਜਾਂ ਇੱਕ ਕੋਸ਼ਿਸ਼ ਹੈ ਜੋ ਕਦੀ ਕਾਮਯਾਬ ਨਹੀਂ ਹੋ ਸਕਦੀ। ਉਹੀ ਗੱਲ ਕਿ ਦਰਿਆ ਇਹਨਾਂ ਦੇ ਘਰ ਦਾ ਹੈਗਾ, ਜਦੋਂ ਦਿਲ ਕਰੇਗਾ ਨਾ ਬੰਦ ਕਰ ਦੇਣਗੇ, ਜਦੋਂ ਦਿਲ ਚਾਹੇਗਾ ਇਹਨੂੰ ਖੋਲ ਦੇਣਗੇ। ਦਰਿਆਵਾਂ ਦਾ ਇੱਕ ਆਪਣਾ ਕੁਦਰਤੀ ਬਹਾਵ ਹੁੰਦਾ ਹੈ, ਬੈਨ ਅਲ-ਅਕਵਾਮੀ ਕਾਨੂੰਨ ਵੀ ਹੁੰਦੇ ਨੇ ਔਰ ਇੰਜੀਨੀਅਰਿੰਗ ਦੀ ਹਦੂਦ ਔਰ ਮੁਆਹਿਦਿਆਂ ਦੀ ਪਾਬੰਦੀਆਂ ਵੀ ਉਹ ਵੀ ਸਾਹਮਣੇ ਰੱਖੀਆਂ ਜਾਂਦੀਆਂ ਨੇ ਔਰ ਸਿੰਤਾਸ ਮੁਆਹਿਦਾ ਜਿਹੜਾ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕਾਇਮ ਹੈ, ਇਹਨਾਂ ਸਾਰਿਆਂ ਅਸੂਲਾਂ ਦੇ ਉੱਤੇ ਕਾਇਮ ਹੈ ਔਰ ਇਸੇ ਵਾਸਤੇ ਦੁਨੀਆ ਇਹਨੂੰ ਇੱਕ ਅਹਿਮ बैन अल-अकवामी मुआहिदा समझती है। लेकिन इस मुआहिदे ਨੂੰ ਪਤਾ ਨਹੀਂ ਚੂਰਨ ਸਮਝ ਲੈਂਦੇ। ਮਤਲਬ ਅਕਲ ਕਿਵੇਂ ਦਵਾਵਾਂ ਯਾਰ ਤੁਹਾਨੂੰ? ਵੈਸੇ ਤਾਂ ਤੁਸੀਂ ਬੜੀਆਂ ਗੱਲਾਂ ਛੱਡਦੇ, ਤੁਹਾਨੂੰ ਮੈਂ 20 ਵਾਰੀ ਆਖਿਆ ਕਿ ਮੈਨੂੰ ਤਾਂ ਕਦੀ ਬੁਲਾਓ ਆਪਣੇ ਪ੍ਰੋਗਰਾਮ ਦੇ ਵਿੱਚ, ਤੁਹਾਡੀਆਂ ਅੱਖਾਂ ਮੈਂ ਖੋਲਾਂ ਵੈਸੇ। ਔਰ ਇਹ ਜਿਹੜੀ ਧਮਕੀ ਹੈ ਨਾ ਪਾਕਿਸਤਾਨ ਦਾ ਪਾਣੀ ਬੰਦ ਕਰਨ ਦੀ, ਇਹ ਨਾ ਬੰਦ ਕਰੋ, ਇਹ ਨਾ ਹੋਵੇ ਕਿ ਕਿਤੇ ਅਸੀਂ ਤੁਹਾਡੀ ਨਾ ਡੈਮ ਹੈ, ਉਹ ਡੈਮ ਤਾਂ ਦੂਰ ਦੀ ਗੱਲ ਹੈ, ਖਾਣ ਨੂੰ ਰੋਟੀ ਨਹੀਂ ਹੈਗੀ, ਪਾਣੀ ਕਿੱਥੇ ਰੱਖਣਾ ਹੈ? ਤੁਹਾਡੇ ਤਾਂ ਮੁਲਕ ਦੇ ਵਿੱਚ ਵਾਸ਼ਰੂਮ ਤੱਕ ਨਹੀਂ ਹੈਗੇ, ਗੱਲਾਂ ਛੱਡ ਦੇ ਇਧਰਲੇ ਪਾਸੇ ਦੀ। ਕੋਈ ਐਸਾ ਤੁਸੀਂ ਕੋਈ ਚੀਜ਼ ਦੇਖੀ, ਕੋਈ ਐਸੀ ਸ਼ਿਕ ਦੇਖੀ ਹੈ ਇਸ ਮੁਆਹਿਦੇ ਦੇ ਵਿੱਚ ਜਿਹਨੂੰ ਤੁਸੀਂ ਚੈਲੰਜ ਕਰ ਸਕਦੇ ਕਿਸੇ ਦੇ ਅੱਗੇ? ਕੋਈ ਐਸੀ ਚੀਜ਼ ਹੈਗੀ? ਬਸ ਖਾਮ-ਖਾ ਦੇ ਵਿੱਚ ਸਿਆਸੀ ਬਿਆਨਾਤ ਦੇਣਾ ਔਰ ਆਪਣੇ ਮੁਲਕ ਦੇ ਲੋਕਾਂ ਨੂੰ ਇਹ ਦੱਸਣਾ ਕਿ ਬਸ ਪਾਕਿਸਤਾਨ ਮੁਖਾਲਿਫ ਬਿਆਨੀਆਂ ਵੇਚ ਕੇ ਡਾਲਰ ਇਕੱਠੇ ਕੀਤੀ ਜਾਓ ਔਰ ਵੋਟ ਇਕੱਠੇ ਕੀਤੀ ਜਾਓ। ਗੱਲ ਸਿੱਧੀ ਜੀ ਆ, ਹੋਰ ਕੋਈ ਵੀ ਨਹੀਂ। ਪਾਣੀ ਬੰਦ ਭਾਰਤ ਦਾ ਪਿਓ ਵੀ ਨਹੀਂ ਰੋਕ ਸਕਦਾ। ਦੋਨੋਂ ਮੁਲਕਾਂ ਦੇ ਦਰਮਿਆਨ ਵੈਸੇ ਜਦੋਂ ਵੀ ਕੋਈ ਖਾਸ ਕਰਕੇ ਜਦੋਂ ਵੀ ਕੋਈ ਪਾਕਿਸਤਾਨ ਔਰ ਭਾਰਤ ਦੇ ਦਰਮਿਆਨ ਮਸਲਾ ਹੁੰਦਾ ਤੇ ਸਭ ਤੋਂ ਪਹਿਲੇ ਭਾਰਤ ਕਹਿੰਦਾ ਹੈ ਕਿ ਜੀ ਅਸੀਂ ਤਾਂ ਪਾਣੀ ਬੰਦ ਕਰ ਦੇਣਾ ਇਹਦਾ। ਕਦੀ ਪਾਣੀ ਦੀ ਗੱਲ ਕਰਨ ਲੱਗ ਪੈਂਦਾ, ਕਦੀ ਸਫਾਰਤੀ ਦਬਾਅ ਦੀ ਗੱਲ ਕਰਨ ਲੱਗ ਪੈਂਦਾ, ਕਦੀ ਕਸ਼ਮੀਰ ਦੇ ਉੱਤੇ ਗੱਲ ਕਰਨ ਲੱਗ ਪੈਂਦਾ ਔਰ ਕਦੀ ਫਾਲਸ ਫਲੈਗ ਆਪਰੇਸ਼ਨ ਪਾਕਿਸਤਾਨ ਦੇ ਉੱਤੇ ਇਲਜ਼ਾਮਾਤ ਆਇਦ ਕਰ ਦਿੰਦਾ। ਜਨੂਬੀ ਏਸ਼ੀਆ ਬੜਾ ਹਸਾਸ ਖਿੱਤਾ ਹੈ, ਤੁਹਾਨੂੰ ਅਕਲ ਕਿਉਂ ਨਹੀਂ ਆਂਦੀ? ਤੁਹਾਡਾ ਪਹਿਲਾਂ ਹੀ ਬੜਾ ਅਗਰ ਕੋਈ ਆ ਪਿਆ, ਥੋੜੀ ਅਕਲ ਇਸਤੇਮਾਲ ਕਰੋ। ਹੁਣ ਉਹ ਗੱਲਾਂ ਨਹੀਂ ਰਹੀਆਂ, ਦੌਰ ਬੜਾ ਐਡਵਾਂਸ ਹੋ ਗਿਆ।
ਭਾਰਤ ਆਲਮੀ ਸਤਹ ਦੇ ਉੱਤੇ ਆਪਦੇ ਆਪ ਨੂੰ ਇੱਕ ਜ਼ਿੰਮੇਦਾਰ ਤਾਕਤ ਔਰ ਕਾਨੂੰਨ ਦੀ ਪਾਸਦਾਰੀ ਕਰਨ ਵਾਲੀ ਰਿਆਸਤ ਦੇ ਤੌਰ ਤੇ ਪੇਸ਼ ਕਰਦਾ ਹੈ। ਠੀਕ ਹੈ, ਇਹ ਉਸ ਤਰ੍ਹਾਂ ਪੇਸ਼ ਕਰਦਾ ਹੈ। ਲੇਕਿਨ ਜਦੋਂ ਇਦਾਂ ਦੇ ਮੁਆਹਦੇ ਦੀ ਗੱਲਬਾਤ ਆਉਂਦੀ ਹੈ, ਜਦੋਂ ਸਿੰਧ-ਤਾਸ਼ ਮੁਆਹਦੇ ਦੀ ਗੱਲਬਾਤ ਆਉਂਦੀ ਹੈ, ਉਦੋਂ ਇਹਨੂੰ ਪਤਾ ਹੀ ਨਹੀਂ ਚੱਲਦਾ ਕਿਸੇ ਗੱਲਬਾਤ ਦਾ ਵੀ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਕਰਨੀ ਹੈਗੀ। ਫਿਰ ਖਿੱਤੇ ਦੇ ਵਿੱਚ ਇਸ ਤਰ੍ਹਾਂ ਦੀ ਬੇਯਕੀਨੀ ਦੀ ਸੂਰਤ-ਹਾਲ ਪੈਦਾ ਕਰਨਾ ਇਹ ਕਿਹੜੀ ਮਜ਼ਬੂਤ ਰਿਆਸਤ ਕਰਦੀ ਹੈ, ਔਰ ਇਸ ਤਰ੍ਹਾਂ ਦੇ ਇਕਦਾਮਾਤ ਕਿਹੜੀ ਰਿਆਸਤ ਨੂੰ ਮਜ਼ਬੂਤ ਕਰਦੇ? ਪਹਿਲੇ ਆਪਦੇ ਘਰ ਦੀ ਲੱਗੀ ਹੋਈ ਅੱਗ ਨੂੰ ਬੁਝਾ ਲਓ ਉਸ ਪਾਣੀ ਦੇ ਨਾਲ। ਬਹਰਹਾਲ ਪਾਕਿਸਤਾਨ ਇਦਾਂ ਦੀਆਂ ਜਿਹੜੀਆਂ ਧਮਕੀਆਂ ਹੈਗੀਆਂ ਨੇ ਨਾ, ਉਹਨਾਂ ਤੋਂ ਡਰਦਾ ਨਹੀਂ ਹੈਗਾ, ਔਰ ਸਿੰਧ-ਤਾਸ਼ ਮੁਆਹਦੇ ਦੇ ਉੱਤੇ ਬਿਹਤਰ ਹੈ ਕਿ ਭਾਰਤ ਇਦਾਂ ਦੇ ਬਿਆਨਾਤ ਨਾ ਦੇਵੇ, ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੇ, ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿ ਅਸੀਂ ਪਾਕਿਸਤਾਨ ਦਾ ਪਾਣੀ ਬੰਦ ਕਰ ਦਾਂਗੇ ਜਾਂ ਇਸ ਮੁਆਹਦੇ ਦੀ ਖਿਲਾਫਵਰਜ਼ੀ ਕਰਾਂਗੇ, ਇਹ ਬਿਆਨਾਤ ਕਦੀ ਵੀ ਤੁਹਾਡੇ ਹੱਕ ਵਿੱਚ ਨਹੀਂ ਜਾ ਸਕਦੇ। ਪਾਕਿਸਤਾਨ ਹਰ ਗੱਲ ਦਾ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦਾ ਹੈ, ਸਾਨੂੰ ਹਰ ਚੀਜ਼ ਦਾ ਰੱਦ-ਏ-ਅਮਲ ਦੇਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ, ਸਾਡੀ ਤਿਆਰੀ ਪਹਿਲੇ ਤੋਂ ਹੁੰਦੀ ਹੈ। ਠੀਕ ਹੈ, ਸਾਡੀ ਪਾਲਿਸੀ ਸਾਰਿਆਂ ਦੇ ਸਾਹਮਣੇ ਹੈ, ਸਾਡੀ ਸਫਾਰਤਕਾਰੀ ਸਾਰਿਆਂ ਦੇ ਸਾਹਮਣੇ ਹੈ, ਔਰ ਆਲਮੀ ਸਤਹ ਦੇ ਉੱਤੇ ਅਸੀਂ ਕਾਨੂੰਨੀ ਮੌਕਫ ਮੁਸਲਸਲ ਪੇਸ਼ ਕਰਦੇ ਹਾਂ। ਅਸੀਂ ਇਹਨਾਂ ਤਰ੍ਹਾਂ ਕੋਈ ਤੂੰ ਮਹਿਮਾ ਨਹੀਂ ਕਰਦੇ ਹੈਗੇ, ਅਸੀਂ ਜਵਾਬ ਦਿੰਦੇ ਹਾਂ। ਔਰ ਅੱਜ ਵੀ ਕਹਿੰਦੇ ਹਾਂ, ਅਗਰ ਤੁਸੀਂ ਸਿੰਧ-ਤਾਸ਼ ਮੁਆਹਦੇ ਦੇ ਉੱਤੇ ਗੱਲ ਕਰਨੀ ਹੈ ਤੇ ਆ ਜਾਓ ਫਿਰ ਮੈਦਾਨ ਦੇ ਵਿੱਚ ਖੁੱਲ ਕੇ ਗੱਲ ਕਰ ਲੈਂਦੇ ਹਾਂ। ਹਕੀਕਤ ਇਹ ਹੈ ਕਿ ਜਨੂਬੀ ਏਸ਼ੀਆ ਦਾ ਮੁਸਤਕਬਲ ਪਾਣੀ ਦੀ ਸਿਆਸਤ ਤੋਂ ਜ਼ਿਆਦਾ ਪਾਣੀ ਦੇ ਬਿਹਤਰ ਇੰਤਜ਼ਾਮ ਨਾਲ ਵਾਬਸਤਾ ਹੋਣਾ ਚਾਹੀਦਾ, ਲੇਕਿਨ ਨਹੀਂ, ਭਾਰਤ ਦੀ ਇਹ ਸੋਚ ਨਹੀਂ ਹੈ। ਭਾਰਤ ਦਾ ਕੰਮ ਸਿਰਫ ਔਰ ਸਿਰਫ ਖਿੱਤੇ ਦੇ ਵਿੱਚ ਇੰਤਸ਼ਾਰ ਫੈਲਾਉਣਾ ਹੈ, ਸਿਰਫ ਔਰ ਸਿਰਫ ਲੋਕਾਂ ਨੂੰ ਤੰਗ ਕਰਨਾ ਹੈ, ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਅਜੀਰਨ ਕਰਨਾ ਹੈ, ਹੋਰ ਕੁਛ ਨਹੀਂ। ਔਰ ਫਿਰ ਇੱਕ ਦੋ ਜਾਣੇ ਨਹੀਂ, ਫਿਰ ਇਹਨਾਂ ਨੇ ਇਹ ਬਿਆਨੀਆਂ ਪਤਾ ਨਹੀਂ ਆਪਣੇ ਕਿੰਨੇ ਯੂਟਿਊਬਰਸ ਨੂੰ ਫੜਾਇਆ ਹੋਇਆ ਹੈ ਕਿ ਇਹ ਹੋਣੇ ਲੱਗਾ ਹੈ। ਐਸਾ ਕੁਛ ਨਹੀਂ ਹੋਣੇ ਲੱਗਾ। ਇਦਾਂ ਦੀਆਂ ਖਬਰਾਂ ਸਿਰਫ ਔਰ ਸਿਰਫ ਪਾਕਿਸਤਾਨ ਮੁਖਾਲਿਫ ਬਿਆਨੀਆਂ ਬਣਾ ਸਕਦੀਆਂ, ਮੁਸਤਕਿਲ ਤੌਰ ਤੇ ਕੋਈ ਪਾਇਦਾਰ ਇਹਦਾ ਹੱਲ ਨਹੀਂ ਕੱਢ ਸਕਦੀਆਂ। ਔਰ ਮੇਰੇ ਖਿਆਲ 'ਚ ਇਹ ਬਾਰ-ਬਾਰ ਪਾਣੀ ਵਾਲੀ ਧਮਕੀ ਜਿਹੜੀ ਹੈ, ਇਹ ਖਾਸ ਕਰਕੇ ਭਾਰਤ ਨੂੰ ਬੰਦ ਕਰਨੀ ਚਾਹੀਦੀ ਹੈ। ਇਹ ਵਲੌਗ ਇੱਥੇ ਖਤਮ ਕਰਦੇ ਹਾਂ, ਅਗਲੇ ਵਲੌਗ 'ਚ ਮਿਲਦੇ ਹਾਂ। ਉਦੋਂ ਤੱਕ ਅੱਲਾ ਨਿਗਹਿਬਾਨ।